ਪ੍ਰਾਪਰਟੀ ਡੀਲਰ, ਰਿਸ਼ਤੇ ਕਰਵਾਉਣ ਵਾਲੇ ਤੇ ਬ੍ਰੋਕਰ, ਇਹਨਾਂ ਦੇ ਵਿੱਚੋਂ ਕੋਈ ਹੈ ਕੋਈ ਬੰਦੇ ਦਾ ਪੁੱਤਰ ਲੱਭ ਜੇ ਤੇ ਲੱਭ ਜੇ, ਨਹੀਂ ਤੇ ਬਹੁਤੀਆਂ ਚਵਲਾਂ ਹੀ ਹੁੰਦੀਆਂ ਨੇ। 95% ਫਰਾਡੀਏ, ਨੌਸਰਬਾਜ਼ ਤੇ ਧੋਖੇਬਾਜ਼ ਹੁੰਦੇ ਨੇ। ਮੈਂ ਨਾ ਇਹ ਤੇ ਜੰਮਣ ਵਾਲੇ ਸੱਕੇ ਮਾਂ ਪਿਓ ਦੇ ਸੱਕੇ ਨਹੀਂ ਹੁੰਦੇ, ਮੇਰੇ ਤੁਹਾਡੇ ਸੱਕੇ ਕਿਵੇਂ ਹੋ ਸਕਦੇ ਨੇ? ਇਹ ਮਾਂ ਪਿਓ ਜੰਮੇ ਭੈਣਾਂ ਭਰਾਵਾਂ ਦੇ ਸੱਜਣ ਨਹੀਂ ਹੁੰਦੇ, ਸਾਡੇ ਤੁਹਾਡੇ ਸੱਜਣ ਕਿਵੇਂ ਹੋ ਸਕਦੇ ਨੇ? ਲੇਕਿਨ ਸਾਰੇ ਇੱਕੋ ਜਿਹੇ ਨਹੀਂ ਹੁੰਦੇ, ਇਹ ਵੀ ਗੱਲ ਜ਼ੇਨ ਨਸ਼ੀਨ ਰੱਖਿਓ ਜੀ। ਮੈਂ ਇੱਕ ਨਿੱਕੀ ਜਿਹੀ ਗੱਲ ਸੁਣਾਉਣ ਲੱਗਾ। ਤੁਸੀਂ ਆਂਦੇ ਹੋ ਪੁਰਾਣੇ ਦੌਰ ਦੀਆਂ ਪੁਰਾਣੀਆਂ ਗੱਲਾਂ ਸੁਣਾਉਂਦਾ ਰਹਿੰਦਾ। ਆਓ ਅੱਜ ਨਵੇਂ ਦੌਰ ਦੀ ਇੱਕ ਨਵੀਂ ਗੱਲ ਸੁਣਾਉਣਾ। ਜੇ ਗੱਲ ਚੰਗੀ ਲੱਗੇ ਤਾਂ ਸੁਣ ਕੇ ਅਗਾਂਹ ਸ਼ੇਅਰ ਜ਼ਰੂਰ ਕਰਿਓ ਜੇ, ਤਾਂ ਕਿ ਕੋਈ ਬਚ ਜਾਵੇ, ਕਿਸੇ ਦਾ ਭਲਾ ਤੇ ਹੋ ਜਾਵੇ ਨਾ। ਇੱਕ ਬੰਦਾ ਸ਼ਰੀਫ ਆਦਮੀ, ਥੋੜ੍ਹੀ ਜਿਹੀ ਉਹਦੀ ਪੈਲੀ ਸੀ ਤੇ ਉਹ ਵਾਹੀ ਬੀਜੀ ਕਰਕੇ ਨਾ ਤੇ ਆਪਣਾ ਨਿਜ਼ਾਮ ਚਲਾਉਂਦਾ ਸੀ ਪਿਆ। ਬੜਾ ਸੋਹਣਾ ਉਹਦਾ ਗੁਜ਼ਰ ਬਸਰ ਹੁੰਦਾ ਸੀ ਪਿਆ। ਉਹਨੂੰ ਇੱਕ ਪ੍ਰਾਪਰਟੀ ਡੀਲਰ ਟੱਕਰ ਗਿਆ ਤੇ ਪੁੱਛਣ ਲੱਗ ਪਿਆ ਕਿ ਸਨਾਕ ਕਿਵੇਂ ਦਾ ਨਿਜ਼ਾਮ ਚੱਲਦਾ ਪਿਆ। ਉਹਨੇ ਅੱਗੋਂ ਆਖਿਆ, ਅੱਲਾ ਦਾ ਸ਼ੁਕਰ ਹੈ, ਅਲਹਮਦੁਲਿਲਾ, ਕਣਕ ਆਉਂਦੀ ਹੈ ਤੇ ਕਣਕ ਬੀਜ ਲੈਣਾ, ਮੁੰਜੀ ਦਾ ਮੌਸਮ ਆਉਂਦਾ ਮੁੰਜੀ ਲਾ ਲੈਣਾ, ਇਹ ਘਰ ਦਾ ਦਾਣਾ ਫੱਕਾ ਹੋ ਜਾਂਦਾ, ਸੋਹਣਾ ਸਿਸਟਮ ਪਿਆ ਚੱਲਦਾ। ਇਹ ਆਂਦਾ ਨਹੀਂ, ਬੱਚਤ ਕਿੰਨੀ ਕੁ ਹੋ ਜਾਂਦੀ ਆ? ਉਹਨੇ ਆਖਿਆ, ਬੱਚਤ ਦੱਸਿਆ ਵੀ 6 ਮਹੀਨਿਆਂ ਦੀ, ਸਾਲ ਦੀ ਇੰਨੀ ਕੁ ਬੱਚਤ ਹੋ ਜਾਂਦੀ ਹੈ। ਤੇ ਇਹ ਅੱਗੋਂ ਬੁੜ ਗਿਆ, ਹੱਸਿਆ ਅੱਗੋਂ, ਆਖਣਾ ਇੰਨੀ ਕੁ ਬੱਚਤ 15 ਦਿਨਾਂ 'ਚ ਹੋ ਜਾਂਦੀ, ਜਿਹੜੀ ਤੂੰ 6 ਮਹੀਨੇ ਸਾਲ ਕੁਸ ਕੇ ਮਰ ਕੇ ਜਿੰਨੇ ਤੂੰ ਬਚਾਉਣਾ। ਉਹ ਆਖਣ ਲੱਗਾ, ਇੰਨੀ ਜਿਹੜੀ ਬੱਚਤ 15 ਦਿਨਾਂ 'ਚ ਉਹ ਕਿਵੇਂ? ਇਹ ਆਂਦਾ, ਇਹੀ ਤਾਂ ਗੱਲ ਹੈ ਨਾ। ਇਹ ਦੱਸਣ ਲੱਗਿਆ ਕਿ 15 ਦਿਨਾਂ ਦੇ ਵਿੱਚ ਇੰਨੀ ਬੱਚਤ ਕਿਵੇਂ ਹੋ ਜਾਂਦੀ। ਆਂਦਾ, ਜਿਹੜੀ ਤੇਰੀ ਇਹ ਪ੍ਰਾਪਰਟੀ ਹੈ ਨਾ, ਜਿਹੜੀ ਤੇਰੀ ਇਹ ਜ਼ਮੀਨ ਹੈ, ਅਗਰ ਇਹ ਵੇਚੀ ਹੋਵੇ ਤੇ ਇਹਦੇ ਤੋਂ ਪਲਾਟ ਲੈ ਕੇ ਤੇ ਅਗਾਂਹ ਉਹਨਾਂ ਨੂੰ ਵੇਚੀਏ ਤੇ ਇਹ ਮਤਲਬ ਸੇਲ ਕਰੀਏ ਤੇ ਬੜਾ ਇਹਦੇ ਵਿੱਚ ਮੁਨਾਫਾ। ਉਹ ਆਖਣ ਲੱਗਾ, ਯਾਰ ਅਸੀਂ ਸਿੱਧੇ ਸਾਦੇ ਬੰਦੇ ਹਾਂ, ਜ਼ਿਮੀਂਦਾਰ ਲੋਕ ਹਾਂ, ਇਹ ਜੱਦੀ ਪੁਸ਼ਤੀ ਵਾਹੀ ਬੀਜੀ ਕਰਨੇ, ਸਾਨੂੰ ਇਹਨਾਂ ਲੁੱਚਾਂ ਖੜੂਚਾਂ ਦਾ ਕੋਈ ਪਤਾ ਨਹੀਂ, ਕੀ ਗੁੰਝਲ ਵਾਲੇ ਹੁੰਦੇ ਨੇ। ਇਹ ਆਂਦਾ, ਨਹੀਂ, ਐਡਾ ਗੁੰਝਲਾਂ ਵਾਲਾ ਕੰਮ ਨਹੀਂ, ਮੈਂ ਤੈਨੂੰ ਦੱਸਣਾ। ਉਸ ਆਖਿਆ ਵੀ ਇੰਜ ਕਰਨੇ ਆ, ਇਹ ਤੇਰੀ ਜ਼ਮੀਨ ਵੇਚਨੇ ਆ, ਤੇਰੀ ਜ਼ਮੀਨ ਵੇਚ ਕੇ ਤੇ ਜਿਹੜੇ ਉਹਦੇ ਪੈਸੇ ਹੋਣਗੇ ਨਾ, ਉਹਨਾਂ ਪੈਸਿਆਂ ਤੋਂ ਖਰੀਦਾਂਗੇ ਪਲਾਟ। ਉਹਨਾਂ ਪਲਾਟਾਂ ਨੂੰ ਅਗਾਂਹ ਸੇਲ ਕਰਾਂਦੇ ਤੇ ਜਿਹੜੇ ਤੇਰੇ ਪੈਸਿਆਂ ਤੋਂ ਤੂੰ ਪਲਾਟ ਖਰੀਦਿਆ ਹੋਏਗਾ ਨਾ, ਉਹ ਪਲਾਟ ਦੇ ਅਸਲ ਪੈਸੇ ਤੈਨੂੰ ਮੈਂ ਵਾਪਸ ਕਰ ਦਿਆਂ ਕਰਾਂਦਾ। ਤੇ ਜਿਹੜਾ ਉੱਤੇ ਮੁਨਾਫਾ ਹੋਏ ਕਰੇਗਾ ਨਾ, ਉਹ ਮੁਨਾਫਾ ਅੱਧਾ ਮੇਰਾ ਹੋਏ ਕਰੇਗਾ ਤੇ ਅੱਧਾ ਮੁਨਾਫਾ ਤੇਰਾ ਹੋਏ ਕਰੇਗਾ। ਪਹਿਲਾਂ ਤਾਂ ਉਹਨੇ ਬੜਾ ਆਖਿਆ ਕਿ ਨਹੀਂ ਯਾਰ, ਮੈਂ ਨਹੀਂ ਚਾਹੁੰਦਾ ਕਿ ਆਪਣੇ ਪਿਓ ਦਾਦੇ ਦੀ ਜ਼ਮੀਨ ਵੇਚਾਂ, ਇਹ ਉਹ, ਇਹ ਜੱਟ ਦਾ ਗਹਿਣਾ ਹੁੰਦਾ ਜਿਹੜੀ ਜ਼ਮੀਨ ਹੁੰਦੀ ਹੈ ਨਾ। ਲੇਕਿਨ ਇਹਨੇ ਨਾ ਪੂਰੀ ਮਿਹਨਤ ਕੀਤੀ, ਕਿਉਂਕਿ ਡੀਲਰ ਸੀ ਨਾ। ਇਹਨੇ ਉਹਨੂੰ 4-5 ਦਿਨਾਂ ਦੇ ਵਿੱਚ ਉਸ ਦਰਵੇਸ਼ ਆਦਮੀ ਨੂੰ, ਸਾਦੇ ਆਦਮੀ ਨੂੰ ਡੀਲ ਕਰ ਲਿਆ ਤੇ ਉਹਦੀ ਪੈਲੀ ਵਕਾ ਛੱਡੀ। ਉਹਦੇ ਕੋਲ ਵਾਹਵਾ ਪੈਸੇ ਆ ਗਏ ਤੇ ਉਸ ਆਖਿਆ, ਯਾਰ ਇੰਨੇ ਬੜੇ ਪੈਸੇ, ਇਹ ਕੀ ਕਰਾਂ ਤੇ ਹੁਣ ਇਹਨਾਂ ਦਾ ਕੀ ਬਣੇਗਾ? ਇਸ ਆਖਿਆ, ਉਹੀ ਕੰਮ ਜਿਹੜਾ ਤੈਨੂੰ ਦੱਸਿਆ ਸੀ। ਇਸ ਆਖਿਆ, ਤੇਰੇ ਇਹਨਾਂ ਪੈਸਿਆਂ ਤੋਂ ਪਲਾਟ ਲੈਣੇ। ਲਓ ਜੀ, ਇਸ ਪ੍ਰਾਪਰਟੀ ਡੀਲਰ ਨੇ ਉਸ ਬੰਦੇ ਦਾ ਉਹਨਾਂ ਪੈਸਿਆਂ ਦੇ ਉੱਤੋਂ ਪਲਾਟ ਖਰੀਦਿਆ, ਉਹਦੇ ਨਾਂ ਦੇ ਸਟਾਂਪ ਕਢਾਇਆ, ਪਲਾਟ ਖਰੀਦਿਆ। ਅੱਗੋਂ ਇਹਨੇ ਗਾਹਕ ਲੱਭਿਆ ਤੇ ਗਾਹਕ ਲੱਭ ਕੇ ਤੇ ਪਲਾਟ ਵੇਚ ਛੜਿਆ। ਵਾਅਦੇ ਦੇ ਮੁਤਾਬਕ ਇਹਨੇ ਉਹਦੇ ਅਸਲ ਪੈਸੇ ਵਾਪਸ ਕਰਕੇ ਨਾ, ਪਲਾਟ ਵਾਲੇ ਉੱਤੇ ਜਿਹੜਾ ਮੁਨਾਫਾ ਹੋਇਆ ਸੀ, ਅੱਧਾ ਇਹਨੇ ਬ੍ਰੋਕਰ ਨੇ, ਏਜੰਟ ਨੇ ਆਪ ਰੱਖ ਲਿਆ, ਅੱਧਾ ਮੁਨਾਫਾ ਉਹਨੂੰ ਦੇ ਛੜਿਆ। ਉਹ ਬੜਾ ਰਾਜ਼ੀ ਹੋ ਸਕਿਆ, ਵੇਖੋ ਯਾਰ, ਕਰਨਾ ਵੀ ਕੁਝ ਵੀ ਨਹੀਂ ਪਿਆ ਤੇ ਫਟਾਫਟ ਹੀ ਵੇਖੋ ਕਿੰਨੇ ਬੜੇ ਪੈਸੇ ਲੱਭ ਗਏ। ਉਹਨੇ ਆਖਿਆ, ਹੋਰ ਪਲਾਟ ਲੱਭ। ਹੁਣ ਇਹ ਮਤਲਬ ਸੱਟ ਤੇ ਸੀ, ਇਹ ਸੀਨੀਅਰ ਸੀ, ਇਸ ਕੰਮ ਦੇ ਵਿੱਚ ਕਾਰੀਗਰ ਸੀ। ਇਹਨੇ ਫਿਰ ਅੱਗੋਂ ਪਲਾਟ ਲੱਭਿਆ, ਉਹਦੇ ਨਾਂ ਦਾ ਸਟਾਂਪ ਕਢਾਇਆ, ਇਹਨੇ ਫਿਰ ਪਲਾਟ ਲੈ ਕੇ 3-4 ਵਾਰੀ ਇਹਨੇ ਇੰਝ ਹੀ ਕੀਤਾ ਵੀ ਪਲਾਟ ਲੈਣਾ, ਅਗਾਂਹ ਵੇਚਣਾ, ਅਸਲ ਪੈਸੇ ਉਹਦੇ ਵਾਪਸ ਕਰਨੇ, ਜਿਹੜਾ ਉੱਤੇ ਮੁਨਾਫਾ ਹੋਣਾ ਇਹਨੇ ਅੱਧਾ ਆਪ ਰੱਖਣਾ, ਅੱਧਾ ਉਹਨੂੰ ਵਾਪਸ ਕਰਨਾ। ਉਹ ਹੁਣ ਨਾ ਸੁੱਖ ਰਹਿਣਾ ਹੋ ਗਿਆ। ਹਰ ਵੇਲੇ ਘੱਟੇ ਮਿੱਟੀ ਦੇ ਵਿੱਚ, ਉਹ ਗਾਰੇ ਖੋਬੇ ਦੇ ਵਿੱਚ ਖੁੱਬਿਆ ਰਹਿੰਦਾ ਸੀ ਪੈਲੀਆਂ ਦੇ ਵਿੱਚ। ਹੁਣ ਇਹਨੇ ਜਨਾਬ ਲਵਾਇਆ ਨਾ ਲੱਕੜ ਵਾਂਗੂ ਆਕੜੇ ਮਾਇਆ ਵਾਲੇ ਕੱਪੜੇ ਪਾਣੇ ਕਰਨੇ, ਲੱਠਾ ਕਾਟਨ ਪਾ ਕੇ ਨੇ ਫਿਰਨਾ ਕਰਨਾ, ਤੇ ਇਹਨੇ ਆਖਣਾ ਵਾਹਵਾ ਖੈਰ ਸੱਲਾ ਹੋ ਗਈ ਆ ਤੇ ਕੰਮ ਹੀ ਪੇ ਭਾਏ। ਹੁਣ ਉਹ ਏਡਾ ਸੁੱਖ ਰਹਿਣਾ ਹੋ ਗਿਆ। ਉਹਨੇ ਇਹਨੂੰ ਆਖਿਆ ਕਿ ਯਾਰ, ਮੈਂ ਕਚਹਿਰੀ ਵੀ ਨਹੀਂ ਜਾਣਾ ਕਰਨਾ, ਤੂੰ ਇਹ ਪੈਸੇ ਮੇਰੇ ਕੋਲ ਲੈ ਲਿਆ ਕਰ ਤੇ ਤੂੰ ਜਾ ਕੇ ਨਾ ਆਪਣੇ ਨਾਂ ਦੇ ਸਟਾਂਪ ਕਢਾ ਕੇ ਨਾ ਤੇ ਉਹ ਵੇਚ ਲਿਆ ਕਰ। ਉਹ ਪਲਾਟ ਜਿਹੜਾ ਹੁੰਦਾ, ਅੱਧੇ ਪੈਸੇ ਮੈਨੂੰ ਦੇ ਛੱਡੀ ਕਰੀ, ਅੱਧੇ ਪੈਸੇ ਤੂੰ ਆਪ ਰੱਖ ਲਵੀਂ ਕਰੇ, ਆਪ ਮੇਰਾ ਮੁਨਾਫਾ ਜਿਹੜਾ ਹੋਇਆ ਕਰੇਗਾ। ਲਓ ਜੀ, ਹੁਣ ਇਹਨਾਂ ਦੋਵਾਂ ਨੇ ਆਪਸ ਦੇ ਵਿੱਚ ਇਕੱਠਿਆਂ ਰਹਿ ਕੇ ਨਾ ਇੱਕ ਦੂਜੇ ਨਾਲ ਭਰੀਪਾ ਪਿਆਰ ਇੰਨਾ ਕਰ ਪਾ ਲਿਆ ਕਿ ਜਿਹੜਾ ਇਹ ਬ੍ਰੋਕਰ ਸੀ ਨਾ, ਜਿਹੜਾ ਇਹ ਪ੍ਰਾਪਰਟੀ ਡੀਲਰ ਸੀ, ਹੁਣ ਇਹ ਤੇ ਆਪਣੀ ਸੱਟ ਤੇ ਸੀ ਨਾ, ਤੇ ਉਹ ਸ਼ਰੀਫ ਆਦਮੀ ਜਿਹੜਾ ਉਹ ਸਾਦਾ ਜ਼ਿਮੀਂਦਾਰ ਬੰਦਾ ਸੀ, ਉਹਨੂੰ ਇਹ ਸੀ ਕਿ ਇਹ ਮੇਰੇ ਨਾਲ ਬੜਾ ਮੁਖਲਸ ਹੈ, ਇਹ ਮੇਰਾ ਸੱਜਣ ਹੈ। ਲੇਕਿਨ ਉਹਨੂੰ ਅੰਦਰੋਂ ਇਹ ਨਹੀਂ ਸੀ ਪਤਾ ਕਿ ਇਹ ਸੱਟ ਦੇਵੇ। ਉਹਨੇ ਆਖਣਾ, ਯਾਰ ਤੂੰ ਪੈਸੇ ਲੈ ਲੈ, ਆਪਣੇ ਨਾਂ ਦੇ ਸਟਾਂਪ ਕਢਾ ਕੇ ਪਲਾਟ ਲੈ ਲੈ ਤੇ ਜਿਹੜਾ ਉਹ ਤੋਂ ਮੁਨਾਫਾ ਹੋਇਆ ਕਰੇਗਾ ਅੱਧਾ ਕਰ ਲਾਂ ਕਰਾਂਗੇ ਤੇ ਅਸਲੀ ਪੈਸੇ ਤੂੰ ਵਾਪਸ ਕਰਨੇ ਹੀ ਹੁੰਦੇ ਨੇ ਨਾ। ਇਹਨੇ ਆਖਿਆ, ਜੀ ਠੀਕ ਹੈ। ਇਹਨੇ ਇੰਜ ਕੀਤਾ, ਇਹਨੇ
ਆਪਣੇ ਨਾਂ ਦਾ ਸਟਾਂਪ ਕਢਾਇਆ, ਉਹਦਿਆਂ ਪੈਸਿਆਂ ਤੋਂ ਇਹਨੇ ਉਹ ਪਲਾਟ ਖਰੀਦਿਆ। ਪਲਾਟ ਖਰੀਦ ਕੇ ਤੇ ਉਹਨੂੰ ਦੱਸਿਆ ਵੀ ਪਲਾਟ ਹੁਣ ਵੇਚਣ ਲੱਗਿਆ। ਵੇਚਿਆ, ਵਾਅਦੇ ਦੇ ਮੁਤਾਬਕ ਇਹਨੇ ਉਹਦੀ ਅਸਲ ਪੇਮੈਂਟ ਵਾਪਸ ਕੀਤੀ। ਉੱਤੇ ਜਿਹੜਾ ਮੁਨਾਫਾ ਹੋਇਆ ਸੀ ਅੱਧਾ ਇਹਨੇ ਆਪ ਰੱਖ ਲਿਆ ਤੇ ਅੱਧਾ ਮੁਨਾਫਾ ਇਹਨੇ ਉਹਨੂੰ ਦਿੱਤਾ। ਉਹ ਆਖਣ ਲੱਗਾ ਯਾਰ ਇਹ ਤਾਂ ਸਗੋਂ ਸੌਖਾ ਕੰਮ ਹੋ ਗਿਆ, ਉੱਕਾ ਹੀ ਕੁਝ ਨਹੀਂ ਕਰਨਾ ਪੈਂਦਾ। ਹੁਣ ਇਹ ਜਿਹੜਾ ਪ੍ਰਾਪਰਟੀ ਡੀਲਰ ਹੈ ਨਾ, ਇਹਨੇ ਅੱਗੋਂ ਵੱਡਾ ਪਲਾਟ ਇੱਕ ਲੈ ਲਿਆ। ਉਹਦੇ ਕੋਲ ਥੋੜ੍ਹੇ ਥੋੜ੍ਹੇ ਕਰਕੇ ਪੈਸੇ ਫਿਰ ਵਾਹਵਾ ਹੋ ਗਏ ਨਾ। ਇਹਨੇ ਉਹਦਿਆਂ ਪੈਸਿਆਂ ਤੋਂ ਵੱਡਾ ਇੱਕ ਪਲਾਟ ਲੈ ਲਿਆ, ਸਟਾਂਪ ਇੱਕ ਕਢਾ ਲਿਆ ਤੇ ਆਪਣੇ ਨਾਂ ਦਾ। ਤੇ ਜਦੋਂ ਉਹਨੂੰ ਪੈਸੇ ਵਾਪਸ ਦਿੱਤੇ ਨਾ, ਨੁਕਤਾ ਗੌਰ ਕਰਿਓ ਜੀ, ਪ੍ਰਾਪਰਟੀ ਡੀਲਰ ਨੇ ਜਦੋਂ ਉਹ ਸ਼ਰੀਫ ਆਦਮੀ ਜ਼ਿਮੀਂਦਾਰ ਨੂੰ ਪੈਸੇ ਵਾਪਸ ਦਿੱਤੇ ਨਾ, ਤੇ ਬਜ਼ਰੀਆ ਬੈਂਕ, ਬਜ਼ਰੀਆ ਚੈੱਕ, ਬਜ਼ਰੀਆ ਰਿਕਾਰਡ ਇਹਨੇ ਪੈਸੇ ਵਾਪਸ ਦਿੱਤੇ। ਫਿਰ ਆਖਣ ਲੱਗਾ, ਉਹ ਜਿਹੜਾ ਬੰਦਾ ਸੀ ਉਹ ਜ਼ਿਮੀਂਦਾਰ ਆਖਣ ਲੱਗਾ ਯਾਰ ਹੋਰ ਅਗੂ ਸੌਦਾ ਲੱਭ। ਇਹਨੇ ਆਖਿਆ ਠੀਕ ਹੈ ਲੱਭ ਲੈਂਦੇ ਆ। ਹੁਣ ਉਹਨੇ ਜਿਹੜੇ ਪੈਸੇ ਉਹਦੇ ਬੈਂਕ ਦੇ ਵਿੱਚ ਸਨ, ਉਹਨੇ ਬੈਂਕ ਚੋਂ ਪੈਸੇ ਕਢਾ ਕੇ ਨਾ ਤੇ ਇਹਨੂੰ ਕੈਸ਼ ਪੈਸੇ ਦੇ ਛੜੇ ਕਿ ਐਲ ਹੈ। ਨੁਕਤਾ ਨੋਟ ਕਰਦੇ ਜਾਇਓ ਕਿ ਇਹਨੇ ਉਹਨੂੰ ਬਜ਼ਰੀਆ ਬੈਂਕ ਪੈਸੇ ਦਿੱਤੇ, ਉਹਨੇ ਇਹਨੂੰ ਕੈਸ਼ ਪੈਸੇ ਦਿੱਤੇ। ਜ਼ਿਮੀਂਦਾਰ ਨੇ ਪ੍ਰਾਪਰਟੀ ਡੀਲਰ ਨੂੰ ਕੈਸ਼ ਪੈਸੇ ਦਿੱਤੇ ਕਿ ਲੈ ਹੋਰ ਪਲਾਟ ਗੁਲਾਬ ਤੇ ਖਰੀਦ। ਇਹਨੇ ਪਲਾਟ ਇੱਕ ਖਰੀਦਿਆ, ਉਹਨੂੰ ਦੱਸਿਆ ਵੱਡਾ ਸੌਦਾ, ਉਹਨੂੰ ਦੱਸਿਆ ਕਿ ਮਤਲਬ ਮੈਂ ਇਹ ਪਲਾਟ ਖਰੀਦਿਆ, ਇਹਨੂੰ ਅਗਾਂ ਵੇਚਾਂਗੇ ਤੇ ਮਤਲਬ ਉਹ ਜਿਵੇਂ ਅੱਗੇ ਨਿਜ਼ਾਮ ਚੱਲਦਾ ਪਿਆ, ਅਸਲੀ ਤੇਰੇ ਪੈਸੇ ਵਾਪਸ ਤੇ ਮੁਨਾਫਾ ਅੱਧੋ ਅੱਧ। ਇਹਨੇ ਆਖਿਆ ਠੀਕ। ਇਹਨਾਂ ਪਲਾਟ ਜਦੋਂ ਖਰੀਦਿਆ ਨਾ, ਕੁਝ ਦਿਨ ਬਾਅਦ, ਥੋੜ੍ਹੇ ਜਿਹੇ ਦਿਨ ਗੁਜ਼ਰੇ ਨਾ, ਤੇ ਉਹ ਜਿਹੜਾ ਮਾਲਕ ਸੀ ਨਾ, ਮਤਲਬ ਅਸਲ ਜਿਹਦੇ ਰੁਪਈਏ ਸਨ, ਜ਼ਿਮੀਂਦਾਰ ਬੰਦਾ ਉਧਰ ਨੂੰ ਗੁਜ਼ਰਿਆ ਤੇ ਉਹਨੇ ਵੇਖਿਆ ਪਲਾਟ ਵਲਿਆ ਜਾਏ ਪਿਆ, ਮਿਸਤਰੀ ਮਜ਼ਦੂਰ ਲੱਗੇ। ਤੇ ਇਹ ਜਾ ਕੇ ਨਾ ਤੇ ਖਲੋ ਕੇ ਤੇ ਆਂਦਾ ਹੁੰਦਾ ਉਹ ਕੀ ਕਰਦੇ ਹੋ ਪਏ, ਸਾਡਾ ਪਲਾਟ ਤੁਸੀਂ ਵਲਦੇ ਹੋ ਪਏ, ਕੌਣ ਲੋਕ ਹੋ ਤੁਸੀਂ? ਉਹ ਜਿਹੜੇ ਹਨ ਨਾ, ਜਿਹੜੇ ਮਾਲਕ ਸਨ ਜਿਨ੍ਹਾਂ ਖਰੀਦਿਆ ਸੀ, ਉਹ ਇਹਨੂੰ ਆਂਦੇ ਨੇ ਜ਼ਿਮੀਂਦਾਰ ਨੂੰ, ਇਹ ਅਸਲ ਮਾਲਕ ਨੂੰ, ਜਿਹੜਾ ਇਨਵੈਸਟਰ ਸੀ ਉਹਨੂੰ ਆਂਦੇ ਨੇ ਤੂੰ ਕੌਣ ਹੈ? ਉਹ ਆਂਦਾ ਮੈਂ ਮਾਲਕ ਹਾਂ, ਮੈਂ ਮਤਲਬ ਇਸ ਜਗ੍ਹਾ ਦਾ, ਮਤਲਬ ਮੈਂ ਇਨਵੈਸਟਰ ਹਾਂ, ਮੇਰੇ ਪੈਸੇ ਲੱਗੇ ਨੇ, ਮੇਰਾ ਪਲਾਟ ਹੈ। ਉਹਨੇ ਆਖਿਆ ਜਾ ਭਾਈ ਜਾ ਕੰਮ ਕਰ, ਤੇਰਾ ਦਿਮਾਗ ਤੇ ਨਹੀਂ ਇਹ ਲੱਗਿਆ, ਫਲਾਣੇ ਬੰਦੇ ਦੀ ਮਲਕੀਅਤ ਸੀ, ਫਲਾਣੇ ਕੋਲੋਂ ਅਸਾਂ ਸਟਾਂਪ ਕਰਾ ਕੇ ਤੇ ਉਹਦੇ ਕੋਲੋਂ ਪਲਾਟ ਖਰੀਦਿਆ, ਤੂੰ ਕੌਣ ਹੁੰਦਾ? ਲਓ ਜੀ ਇਹਦੇ ਤੇ ਮੁਤਾਬਕ ਉਹ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ ਨਾ, ਉਂਝ ਵੀ ਨਿਕਲ ਗਈ ਤੇ ਉਂਝ ਵੀ ਨਿਕਲ ਗਈ। ਇਹ ਉਹਨੂੰ ਲੱਗਾ ਫੋਨ ਕਰਨ ਪ੍ਰਾਪਰਟੀ ਡੀਲਰ ਨੂੰ, ਆਂਦਾ ਯਾਰ ਉਹ ਸਾਡਾ ਜਿਹੜਾ ਪਲਾਟ ਖਰੀਦਿਆ ਸੀ, ਉਹ ਪਲਾਟ ਦੇ ਮਿਸਤਰੀ ਲੱਗੇ ਨੇ, ਮਜ਼ਦੂਰੋਂ ਬਲਿਆ ਜਾਂਦਾ ਪਿਆ। ਉਹ ਗਵਾਉਂਦਾ ਫੋਨ ਦੇ, ਆਂਦਾ ਉਹ ਅਸਲ ਦੇ ਵਿੱਚ ਨਾ ਉਹ ਜੈਕ ਚੰਗਾ ਲੱਗ ਗਿਆ ਸੀ, ਚੰਗੀ ਅਮਾਊਂਟ ਦੇ ਵਿੱਚ ਨਿਕਲ ਗਿਆ ਪਲਾਟ, ਤੇ ਦੱਸਣ ਦਾ ਯਾਦ ਨਹੀਂ ਰਿਹਾ, ਤੇ ਯਾਰ ਪਲਾਟ ਨਾ ਵਾਕਈ ਵੇਚ ਛੜਿਆ, ਤੇ ਮੈਂ ਇਸਲਾਮਾਬਾਦ ਆਇਆ, ਇਹ ਉਹ ਫਲਾਂ ਫਲਾਂ, ਤੇ ਮੈਂ ਨਾ ਤੈਨੂੰ ਮਿਲਣਾ। ਹੁਣ ਇਹਦੀ ਨੀਂਦਰ ਖਰਾਬ ਹੋ ਗਈ, ਇਹਦਾ ਜੀਣਾ ਹਰਾਮ ਹੋ ਗਿਆ, ਸਕੂਨ ਖਰਾਬ ਹੋ ਗਿਆ। ਯਾਦ ਰੱਖਿਓ, ਹੱਕ ਹਲਾਲ ਦੀ ਕਮਾਈ ਬੰਦੇ ਨੇ ਕੀਤੀ ਹੋਵੇ, ਖੂਨ ਪਸੀਨੇ ਦੇ ਨਾਲ ਕਮਾਈ ਹੋਵੇ ਬੰਦੇ ਨੇ, ਰੁਪਈਏ 10 ਵੀ ਕਿਤੇ ਡਿੱਗ ਪੈਣ ਨਾ ਤੇ ਬੰਦਾ ਵਾਪਸ ਫੇਰ ਜਾਂਦਾ ਉਸੇ ਰਾਹ ਕਿ ਯਾਰ ਇੱਧਰ ਮੇਰੇ ਪੈਸੇ ਡਿੱਗ ਪੈਣ। ਲੇਕਿਨ ਹਰਾਮ ਦੀ ਕਮਾਈ ਭਾਵੇਂ ਜਿੰਨੀ ਮਰਜ਼ੀ ਬੰਦਾ ਉਹਨੂੰ ਕੋਈ ਟੈਨਸ਼ਨ ਨਹੀਂ ਹੁੰਦੀ, ਉਹ ਕਦੀ ਕਿਤੇ ਫੋਨ ਤੇ ਬਹਾਨਾ ਲਾ ਮੈਂ ਫਲਾਣੇ ਥਾਂ ਆਇਆ, ਮੈਂ ਫਲਾਣੇ ਥਾਂ ਆਇਆ, ਮਿਲਣਾ 8-10 ਦਿਨ ਗੁਜ਼ਰ ਗਏ। ਇਹ ਜਿਹੜਾ ਜ਼ਿਮੀਂਦਾਰ ਹੈ ਨਾ, ਸਾਦਾ ਆਦਮੀ, ਇਹਨੇ ਸੋਚਿਆ, ਸਮਝ ਆ ਗਈ ਇਹਨੂੰ ਵੀ ਕਿ ਹੱਥ ਹੋ ਗਿਆ। ਇਹਨੇ ਸੋਚਿਆ ਕਿ ਇਹਨੂੰ ਕਿਤੇ ਪਰਿਆ ਪੰਚਾਇਤ ਦੇ ਵਿੱਚ ਬਣਨਾ, ਕਿਤੇ ਜੀਆਂ ਦੇ ਵਿੱਚ ਬਣਨਾ। ਇਹ ਟੁਰ ਗਿਆ ਪਿੰਡਾਂ ਦੇ ਚੌਧਰੀਆਂ ਦੇ ਕੋਲ ਕਿ ਮੇਰੇ ਨਾਲ ਇੰਜ ਕੰਮ ਹੋ ਗਿਆ, ਹੱਥ ਹੋ ਗਿਆ, ਤੇ ਫਲਾਣੇ ਬੰਦੇ ਨੇ ਕੀਤਾ, ਤੇ ਉਹਨੂੰ ਮਤਲਬ ਨਾ ਭਾਓ ਜੀਆਂ ਦੇ ਵਿੱਚ। ਚਲੋ ਉਹ ਜਿਵੇਂ ਕਿਵੇਂ ਕਰਕੇ ਉਹਨੂੰ ਬੁਲਾਇਆ ਗਿਆ, ਜੀਆਂ ਦੇ ਵਿੱਚ, ਪਿੰਡ ਦੇ ਵਿੱਚ ਬਾਇਆ ਗਿਆ। ਉਹਨਾਂ ਪੁੱਛਿਆ ਕਿ ਹਾਂ ਭਾਈ ਤੂੰ ਇੰਜ ਮਤਲਬ ਇਹਦੇ ਨਾਲ ਕੰਮ ਕੀਤਾ, ਇਹਦੇ ਕੋਲੋਂ ਪੈਸੇ ਲਏ ਨੇ, ਤੇ ਪੈਸੇ ਲੈ ਕੇ ਤੂੰ ਇਨਵੈਸਟ ਕੀਤੀ ਹੈ, ਤੇ ਮਤਲਬ ਉਹ ਵਗੈਰਾ ਸਾਰੀ ਗੱਲ। ਇਹ ਜਿਹੜਾ ਪ੍ਰਾਪਰਟੀ ਡੀਲਰ ਹੈ ਨਾ, ਇਹ ਆਖਣ ਲੱਗਾ ਪਰੇ ਵਾਲਿਆਂ ਲੋਕਾਂ ਨੂੰ ਕਿ ਵੇਖੋ ਭਾਈ ਜਾਨ, ਮੈਂ ਵਾਕਈ ਹੀ ਇਹਦੇ ਕੋਲੋਂ ਪੈਸੇ ਲਏ ਸਨ, ਕੋਈ ਸ਼ੱਕ ਨਹੀਂ, ਲੇਕਿਨ ਮੈਂ ਇਹਦੇ ਵਾਪਸ ਵੀ ਕਰ ਛੜੇ ਨੇ, ਮੈਂ ਇਹਦਾ ਕੋਈ ਪੈਸਾ ਨਹੀਂ ਦੇਣਾ। ਉਹ ਪਿੱਟੇ, ਉਹ ਆਖੇ ਨਹੀਂ ਮੈਂ ਇਹਨੂੰ ਪੈਸੇ ਦਿੱਤੇ ਨੇ, ਲਏ ਸਨ ਮੈਂ ਪੈਸੇ, ਲੇਕਿਨ ਮੈਂ ਪੈਸੇ ਇਹਨੂੰ ਦਿੱਤੇ ਨੇ। ਉਹ ਜਿਹੜਾ ਪ੍ਰਾਪਰਟੀ ਡੀਲਰ ਸੀ ਨਾ, ਉਹ ਪਰਿਆ ਦੇ ਵਿੱਚ ਪੰਚਾਇਤ ਦੇ ਵਿੱਚ ਬਹਿ ਕੇ ਤੇ ਬੈਂਕ ਦੇ ਸਬੂਤ, ਰਿਕਾਰਡ, ਪ੍ਰੂਫ ਵਿਖਾਏ ਕਿ ਵੇਖੋ ਜੀ ਮੈਂ ਪੈਸੇ ਜਿਹੜੇ ਲਏ ਸਨ ਨਾ, ਮੈਂ ਇਹਨੂੰ ਵਿਦੇਸ਼ ਛੜੇ ਨੇ ਵਾਪਸ, ਝੂਠ ਮਾਰਦਾ ਪਿਆ। ਹੁਣ ਉਹ ਬੰਦਾ ਜਿਹੜਾ ਸੱਚਾ ਸੀ, ਜਿਹੜਾ ਇਨਵੈਸਟਰ ਸੀ, ਜਿਹਦੀ ਅਸਲੀ ਰਕਮ ਸੀ, ਉਹ ਪਿੱਟੇ, ਰੋਵੇ, ਕਲਪੇ, ਆਖੇ ਨਹੀਂ ਇੰਜ ਮੈਂ ਬਾਕੀ ਪੈਸੇ ਇੱਕ ਵਾਰੀ ਲੈਣ, ਫਿਰ ਇਹਨੂੰ ਮੈਂ ਨਕਦ ਪੈਸੇ ਦਿੱਤੇ ਨੇ, ਇਹ ਝੂਠ ਮਾਰਦਾ ਪਿਆ। ਪਰੇ ਵਾਲੇ ਵੀ ਆਖਣ ਲੱਗੇ ਕਿ ਵੇਖ ਗੱਲ ਇਹ ਵੇ, ਉਸ ਬੰਦੇ ਨੇ ਸਬੂਤ ਵਹਾਇਆ ਤੈਨੂੰ ਵਾਪਸ ਪੈਸੇ ਦੇਣ ਦਾ, ਪ੍ਰੂਫ ਨਾਲ ਉਹ ਗੱਲ ਕਰਦਾ ਪਿਆ, ਲਿਖੀ ਪੜੀ ਗੱਲ ਕਰਦਾ ਪਿਆ। ਜੇ ਤੇਰੇ ਕੋਲ ਵੀ ਕੋਈ ਸਬੂਤ, ਕੋਈ ਪ੍ਰੂਫ ਹੈ, ਤੂੰ ਗੱਲ ਤੂੰ ਵੀ ਆਪਣਾ ਕੋ ਵਾਹ। ਉਹ ਆਖਣ ਲੱਗਾ ਨਹੀਂ ਮੇਰੇ ਕੋਲ ਸਬੂਤ ਪ੍ਰੂਫ ਤੇ ਕੋਡੇ, ਲੇਕਿਨ ਮੈਂ ਇਤਬਾਰ, ਇਤਮਾਦ, ਯਕੀਨ ਕਰਕੇ ਤੇ ਮੈਂ ਇਹਨੂੰ ਕੈਸ਼ ਦਿੱਤਾ,
ਤੇ ਮੇਰੇ ਨਾਲ ਇਹ ਹੋਣਾ ਪਿਆ ਕਰ ਦੋ ਪਰੇ ਵਾਲੇ ਆਖਣ ਲੱਗੇ ਨਹੀਂ ਬੇਸ਼ੱਕ ਤੂੰ ਸੱਚਾ ਹੈ ਲੇਕਿਨ ਇੱਥੇ ਆ ਕੇ ਤੂੰ ਝੂਠਾ ਹੈ ਇੱਥੇ ਤੇਰੇ ਮਤਲਬ ਗੱਲ ਦੀ ਕੋਈ ਵਕਤ ਵੈਲਿਊ ਨਹੀਂ। ਬੜਾ ਪਰੇਸ਼ਾਨ ਹੋਇਆ ਉਸ ਆਖਿਆ ਮੈਂ ਥਾਣੇ ਦਾ ਰੁਖ ਕਰਾਂਗਾ। ਹੁਣ ਇਹ ਨੌਸਰਬਾਜ਼ ਸੀ ਆਲਰੇਡੀ ਪਹਿਲਾਂ ਹੀ ਇਹ ਮਤਲਬ ਕਿ ਇਹ ਜਾਣਦਾ ਸੀ ਸਾਰੇ ਘੁਰੇ। ਉਹ ਜਦੋਂ ਥਾਣੇ ਗਿਆ ਇਹਨੇ ਰਪਟ ਦਰਜ ਕਰਾਈ ਦਰਖਾਸਤ ਦਿੱਤੀ ਕਿ ਮੇਰੇ ਨਾਲ ਇੰਝ ਇੰਝ ਧੋਖਾ ਹੋ ਗਿਆ। ਉੱਥੇ ਵੀ ਇਹਨੇ ਸਾਰੇ ਸਬੂਤ ਪ੍ਰੂਫ ਆਪਣੇ ਸਾਰੇ ਵਹਾਏ। ਉੱਥੇ ਵੀ ਇਹ ਹੈ ਸੱਚਾ ਸੀ ਲੇਕਿਨ ਥਾਣੇ ਜਾ ਕੇ ਵੀ ਉਹ ਝੂਠਾ ਇਨਵੈਸਟਰ ਆਪਣਾ ਬ੍ਰੋਕਰ ਜਿਹੜਾ ਵੇ ਪ੍ਰਾਪਰਟੀ ਡੀਲਰ ਉਹ ਝੂਠਾ ਹੋ ਕੇ ਸਬੂਤ ਵਹਾ ਕੇ ਸੱਚਾ ਹੋ ਗਿਆ ਲਿਖਿਆ ਪੜਿਆ ਵਹਾ ਕੇ। ਇਹ ਸੱਚਾ ਹੋ ਕੇ ਇਹਦੇ ਕੋਲ ਸਿਰਫ ਲਿਖਿਆ ਪੜਿਆ ਜਾਂ ਕੋਈ ਸਬੂਤ ਪ੍ਰੂਫ ਨਹੀਂ ਇਹ ਸੱਚਾ ਹੋ ਕੇ ਤੇ ਝੂਠਾ ਹੋ ਗਿਆ। ਮੈਂ ਇਹ ਗੱਲ ਆਨਾ ਐਡੀ ਲੰਮੀ ਗੱਲ ਸੁਣਾਉਣ ਦਾ ਮਕਸਦ ਸਿਰਫ ਇਹ ਵੇ ਕਿ ਬਚੋ ਇਹਨਾਂ ਨੌਸਰਬਾਜ਼ਾਂ ਦੇ ਕੋਲੋਂ ਇਹਨਾਂ ਫਰਾਡੀਆਂ ਕੋਲੋਂ ਬਚੋ। ਅਗਰ ਇਹਨਾਂ ਨਾਲ ਬਿਜ਼ਨਸ ਕਰਨਾ ਹੈ ਕੋਈ ਕਾਰੋਬਾਰ ਕਰਨਾ ਹੈ ਜਾਂ ਇਹਨਾਂ ਦੇ ਨਾਲ ਭਾਈਚਾਰੇ ਦੇ ਨਾਲ ਮਿਲ ਕੇ ਚੱਲਣਾ ਤੇ ਪੂਰਾ ਲਿਖ ਪੜ੍ਹ ਕੇ ਜਾਂ ਜ਼ਿੰਦਗੀ ਦੇ ਵੀ ਕਿਸੇ ਮੋੜ ਤੇ ਕਦੀ ਵੀ ਕਿਸੇ ਉੱਤੇ ਅੰਨਾ ਇਤਮਾਦ ਨਾ ਕਰੋ। ਅੱਖਾਂ ਦੇ ਉਤੋਂ ਇਤਬਾਰ ਇਤਮਾਦ ਯਕੀਨ ਭਰੋਸੇ ਵਾਲੀ ਪੱਟੀ ਲਾ ਕੇ ਤੇ ਫਿਰ ਕਿਸੇ ਦੇ ਨਾਲ ਚਲੋ। ਵਕਤ ਗੁਜ਼ਰ ਗਿਆ ਕਿ ਜਦੋਂ ਮੁਖਲਸ ਹੋ ਕੇ ਤੇ ਲੋਕ ਚੱਲਦੇ ਹੁੰਦੇ ਸਨ ਤੇ ਇੱਕ ਦੂਜੇ ਦੇ ਨਾਲ ਇੱਕ ਦੂਜੇ ਦੇ ਦਰਦ ਨੂੰ ਸਮਝਦੇ ਹੁੰਦੇ ਸਨ। ਮੈਂ ਤੇ ਜਿਵੇਂ ਰਿਸ਼ਤੇ ਕਰਵਾਉਣ ਵਾਲਿਆਂ ਦੀ ਗੱਲ ਸੁਣਾਈ ਹੈ ਨਾ ਅੱਗੇ ਕੁੜੀ ਕੁਝ ਹੁੰਦੀ ਹੈ ਮੁੰਡਾ ਕੁਝ ਹੁੰਦਾ ਦੋਵਾਂ ਦੀਆਂ ਫੈਮਲੀਆਂ ਨੂੰ ਗੱਲਬਾਤ ਸੁਣਾ ਕੇ ਤਾਂ ਕਿ ਇਹ ਦੋਵੇਂ ਇੱਕ ਦੂਜੇ ਦੇ ਨੇੜੇ ਹੋਣ ਇਹਨਾਂ ਦਾ ਆਪਸ ਦੇ ਵਿੱਚ ਟੋਚਣ ਮਿਲੇ ਤੇ ਸਾਨੂੰ ਵਿੱਚੋਂ ਕਮਿਸ਼ਨ ਮਿਲੇ। ਆ ਤੇਰੀ ਮਿਲੇ ਨਾ ਮਿਲੇ ਮੈਨੂੰ ਦੋ ਥਾਂ ਚੋਦੇ ਉਹਨਾਂ ਦੀ ਭਾਵੇਂ ਅਗਲੇ ਦਿਨ ਹੀ ਤਲਾਕ ਹੋਈ ਹੈ। ਇਸੇ ਤਰ੍ਹਾਂ ਜਿਹੜੇ ਪ੍ਰਾਪਰਟੀ ਡੀਲਰ ਨੇ ਪ੍ਰਾਪਰਟੀ ਏਜੰਟ ਨੇ ਜਿਹੜੇ ਇਹ ਬ੍ਰੋਕਰ ਨੇ ਇਹ ਕਿਸੇ ਦੇ ਸੱਕੇ ਨਹੀਂ ਹੁੰਦੇ।